ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 10 ਸਤੰਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਦੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲੇ ਤੇ ਚੇਤਾ ਕਰਾਈਏ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ। ਜਿਹੜੀ ਸਭ ਤੋਂ ਪਹਿਲੀ ਖਬਰ ਹੈ ਉਹ ਤਾਂ ਤੁਹਾਨੂੰ ਪਤਾ ਹੀ ਹੈ, ਜੋ ਕੁਝ ਕੱਲ੍ਹ ਅਲੀ ਅਮੀਨ ਗੰਡਾਪੁਰ ਸਾਹਿਬ ਦੇ ਨਾਲ ਹੋਇਆ ਜਾਂ PTI ਦੇ ਜਿਹੜੇ ਪਾਰਲੀਮੈਂਟੇਰੀਅਨ ਨੇ ਜੋ ਕੁਝ ਅਸੈਂਬਲੀ ਦੇ ਵਿੱਚ ਹੋਇਆ, ਇਹਦੇ ਵਾਲੇ ਪਾਸੇ ਆਉਣੇ ਆ। ਲੇਕਿਨ ਹੋਰ ਵੀ ਬੜੀਆਂ ਸਾਰੀਆਂ ਖਬਰਾਂ ਨੇ। ਘਸੁੰਨ-ਮੁੱਕੀ ਵੀ ਬੜੀ ਚੱਲੀ ਹੈ, ਬੜੀ ਬਦਤਮੀਜ਼ੀ ਹੋਈ ਹੈ ਲੌਂਡਾ ਲਪਾੜਾ ਜੀ ਦੇ ਸ਼ੋਅ ਦੇ ਉੱਤੇ, ਔਰ ਖੁੱਲੀਆਂ ਚਪੇੜਾਂ ਚੱਲੀਆਂ ਨੇ ਉੱਥੇ, ਔਰ ਹੋਰ ਵੀ ਬੜਾ ਕੁਝ ਕੱਲ੍ਹ 24 ਘੰਟਿਆਂ 'ਚ ਬੜਾ ਹੀ ਕੁਝ ਹੋਇਆ ਪਾਕਿਸਤਾਨ ਦੇ ਵਿੱਚ। ਉਹ ਸਾਰੇ ਪਾਸੇ ਆਉਣੇ ਆ, ਪਰ ਪਹਿਲਾਂ ਤੁਹਾਨੂੰ ਇਹ ਦੱਸੀਏ ਕਿ ਇਮਰਾਨ ਖਾਨ ਸਾਹਿਬ ਨੇ ਜਿਹੜੀ ਮੀਡੀਆ ਨਾਲ ਗੱਲਬਾਤ ਕੀਤੀ ਹੈ ਜਲਸਾ ਹੋਣ ਤੋਂ ਬਾਅਦ, ਉਹਨਾਂ ਪਹਿਲਾਂ ਤਾਂ ਜਿਹਨੂੰ ਪੰਜਾਬੀ ਚਾਹੁੰਦੇ ਨਾ ਘੜੇ ਤੋਂ ਕੌਲਾ ਚੁੱਕ ਦੇਣਾ, ਉਹਨਾਂ ਘੜੇ ਤੋਂ ਕੌਲਾ ਚੁੱਕ ਦਿੱਤਾ। ਉਹਨਾਂ ਦੱਸਿਆ ਹੈ ਕਿ ਜੀ ਜਿਹੜਾ 22 ਤਾਰੀਖ ਦਾ ਜਲਸਾ ਸੀ ਨਾ, ਜਿਹਦੇ ਉੱਤੇ ਬੜਾ ਕੁਝ ਹੋਇਆ ਤੇ ਸਵੇਰੇ 7 ਵਜੇ ਜੇਲ੍ਹ ਖੁੱਲੀ, ਉਹਨਾਂ ਕਿਹਾ ਜੀ ਉਹ ਇਸਟੈਬਲਿਸ਼ਮੈਂਟ ਨੇ, ਜਿਹੜਾ ਇਸਟੈਬਲਿਸ਼ਮੈਂਟ ਮੰਨਦੀ ਨਹੀਂ ਸੀ ਕਿ ਅਸੀਂ ਨਹੀਂ ਪੈਗਾਮ ਘੱਲਿਆ, ਉਹਨਾਂ ਉਹ ਘੜੇ ਤੋਂ ਕੌਲਾ ਚੁੱਕ ਦਿੱਤਾ। ਉਹਨਾਂ ਕਿਹਾ ਜੀ ਇਸਟੈਬਲਿਸ਼ਮੈਂਟ ਨੇ ਪੈਗਾਮ ਘੱਲਿਆ ਸੀ। ਉਹਨਾਂ ਨੇ ਆਖਿਆ ਸੀ ਕਿ ਇਹ ਜਲਸਾ ਖੁਦਾ ਦਾ ਵਾਸਤਾ ਮੁਲਤਵੀ ਕਰੋ। ਇੱਕ ਪਾਸੇ ਕ੍ਰਿਕਟ ਹੋਣ ਡਈ ਹੈ, ਦੂਜੇ ਪਾਸੇ ਮਜ਼ਹਬੀ ਉਹ ਇੱਕ ਕੰਮ ਚੱਲ ਰਿਹਾ, ਉਹ ਇਤਜਾਜ ਚੱਲ ਰਿਹਾ, ਔਰ ਇਹਦੇ ਵਿੱਚ ਅਗਰ ਕਤਲੋ ਗਾਰਤ ਹੋ ਗਈ ਤਾਂ ਬੜਾ ਕੰਮ ਖਰਾਬ ਹੋ ਜਾਣਾ। ਅਤੇ ਤੁਹਾਡੀ ਮਿਹਰਬਾਨੀ ਹੈ ਇਹ ਜਲਸਾ ਜਿਹੜਾ ਨਾ ਇਹਨੂੰ ਤੁਸੀਂ ਮੁਲਤਵੀ ਕਰ ਦਿਓ। ਇਹ ਪਹਿਲੇ ਤਾਂ ਜਾ ਕੇ ਵੱਡੇ ਬਾਬੇ ਉਹਨਾਂ ਦੇ ਗੋਡਿਆਂ ਨੂੰ ਹੱਥ, ਇਮਰਾਨ ਖਾਨ ਸਾਹਿਬ ਦੇ ਗੋਡਿਆਂ ਨੂੰ ਹੱਥ ਇਹ ਲਾਇਆ ਹੈ ਮਿਲਟਰੀ ਇਸਟੈਬਲਿਸ਼ਮੈਂਟ ਵਾਲੇ ਪਾਸਿਓਂ। ਉਹਨਾਂ ਬੰਦਾ ਘੱਲ ਕੇ ਪਹਿਲਾਂ ਕਾਇਲ ਕੀਤਾ ਸਾਡੇ ਬੰਦਿਆਂ ਨੂੰ ਬਾਹਰ, ਔਰ ਫਿਰ ਆਜ਼ਮ ਸਵਾਤੀ ਸਾਹਿਬ ਦੀ ਮੁਲਾਕਾਤ ਕਰਾਈ ਹੈ। ਜ਼ਾਹਿਰ ਹੈ ਖਾਨ ਸਾਹਿਬ ਨਾਲ ਡਾਇਰੈਕਟ ਵੀ ਕੋਈ ਰਿਕੁਐਸਟ ਕੀਤੀ ਹੋਣੀ ਕਿਸੇ ਤਰੀਕੇ ਨਾਲ। ਉਹਨਾਂ ਨੇ ਲਾਰਜਰ ਇੰਟਰਸਟ ਦੇ ਵਿੱਚ ਮੁਲਤਵੀ ਕਰ ਦਿੱਤਾ ਵਿਦ ਦਿਸ ਪ੍ਰੋਮਿਸ ਕਿ 8 ਸਤੰਬਰ ਨੂੰ ਜਿਹੜਾ ਜਲਸਾ ਹੋਏਗਾ ਉਹ ਬੰਦੇ ਦੇ ਪੁੱਤਰਾਂ ਤਰ੍ਹਾਂ ਹੋਣ ਦਿੱਤਾ ਜਾਏਗਾ, ਉਹਦੇ 'ਚ ਕੋਈ ਰੁਕਾਵਟ ਨਹੀਂ ਪਾਈ ਜਾਏਗੀ। ਲੇਕਿਨ ਸਾਡੇ ਤਾਂ ਕੰਮ ਹੀ ਪੁਰਾਣੇ ਨੇ। ਅਸੀਂ ਤਾਂ 71 ਦੀ ਸਾਡੀ ਤਾਰੀਖ ਵੇਖ ਲਓ, 47 ਦੀ ਵੇਖ ਲਓ, 56 ਦੀ ਵੇਖ ਲਓ, 58 ਦੀ ਵੇਖ ਲਓ, ਕੋਈ ਤਾਰੀਖ ਪਾਕਿਸਤਾਨ ਦੀ ਐਜ਼ ਅ ਮੁਲਕ ਕੋਈ ਵੀ ਤਾਰੀਖ ਵੇਖ ਲਓ, ਉਹਦੇ 'ਚ ਸਿਵਿਲੀਅਨ ਜਿਹੜੇ ਸਾਡੇ ਡਿਕਟੇਟਰ ਆਏ ਰਹੇ ਨੇ, ਨਵਾਜ਼ ਸ਼ਰੀਫ ਵਰਗੇ, ਇਹ ਵੇਖ ਲਓ, ਜਾਂ ਸਾਡੇ ਮਿਲਟਰੀ ਡਿਕਟੇਟਰ ਵੇਖ ਲਓ, ਅਸੀਂ ਸਾਰਿਆਂ ਕੋ ਆਪਣਾ ਕਦੇ ਵਾਅਦਾ ਤਾਂ ਪੂਰਾ ਕਰਨਾ ਨਹੀਂ। ਜ਼ਰਦਾਰੀ ਸਾਹਿਬ ਨੇ ਕਿਹਾ ਸੀ ਵੀ ਵਾਅਦੇ ਕਿਹੜਾ ਕੋਈ ਜਿਹੜੀਆਂ ਹਦੀਸਾਂ ਨੇ ਜਿਹੜੇ ਪੂਰੇ ਜ਼ਰੂਰ ਕਰਨੇ ਨੇ। ਉਹ ਤਾਂ ਮੇਰਾ ਮਤਲਬ ਹੈ ਕਿ ਵਾਅਦੇ ਜਿਹੜੇ ਨੇ ਔਰ ਕਸਮਾਂ ਜਿਹੜੀਆਂ ਨੇ ਉਹ ਤੋੜਨ ਵਾਸਤੇ ਹੀ ਹੁੰਦੀਆਂ ਸਨ, ਉਹਨਾਂ ਨੇ ਇਹ ਕਿਹਾ ਸੀ। ਅੱਛਾ ਖੈਰ, ਇਮਰਾਨ ਖਾਨ ਸਾਹਿਬ ਨੇ ਇਹ ਤਾਂ ਕੰਮ ਨੰਗਿਆਂ ਕਰ ਛੱਡਿਆ ਕਿ ਜਨਾਬ ਇਹ ਇਹਨਾਂ ਦੇ ਕਹਿਣ 'ਤੇ ਕੀਤਾ ਸੀ। ਲੇਕਿਨ ਜਿਹੜੀ ਤਕਰੀਰ ਕੀਤੀ ਨਾ ਉਹਨਾਂ ਨੇ ਉੱਥੇ ਖਾਲਿਦ ਖੁਰਸ਼ੀਦ ਸਾਹਿਬ ਨੇ, ਉਹਦੇ 'ਤੇ ਉਹਨਾਂ ਦਾ ਮੈਂ ਇੱਕ ਇੰਟਰਵਿਊ ਵੇਖਿਆ। ਉਹਨਾਂ ਬੜੀ ਇੱਕ ਖੂਬਸੂਰਤ ਗੱਲ ਉਹਦੇ 'ਚ ਕੀਤੀ, ਉਹ ਮੈਂ ਤੁਹਾਡੇ ਸਾਹਮਣੇ ਇਸ ਵੀਲਾਗ ਦੇ ਆਖਰ 'ਤੇ ਰੱਖਣੀ ਹੈ। ਉਹਨਾਂ ਰਿਆਸਤ ਦੀ ਤਾਰੀਫ ਕੀਤੀ ਹੈ ਖਾਲਿਦ ਖੁਰਸ਼ੀਦ ਸਾਹਿਬ ਨੇ, ਔਰ ਕਿਆ ਖੂਬਸੂਰਤ ਤਾਰੀਫ ਕੀਤੀ ਵੀ ਰਿਆਸਤ ਕੀ ਹੈ ਅਤੇ ਰਿਆਸਤ ਨਾਲ ਕੀ ਬਣਿਆ ਅਤੇ ਰਿਆਸਤ ਨਾਲ ਅੱਜ ਕੀ ਕੀਤਾ। ਲੇਕਿਨ ਪਹਿਲਾਂ ਮੈਂ ਜਿਹੜੀਆਂ ਅੱਜ ਦੀਆਂ ਖਬਰਾਂ ਨੇ ਇਹ ਤੁਹਾਡੇ ਸਾਹਮਣੇ ਪੂਰੀਆਂ ਕਰਦੇ ਹਾਂ ਕਿ ਜੋ ਕੁਝ ਹੋਣ ਡਿਆ ਮੁਲਕ ਦੇ ਵਿੱਚ ਔਰ ਜੋ ਕੁਝ ਹੋ ਚੁੱਕਿਆ। ਬਹਰਹਾਲ ਇਮਰਾਨ ਖਾਨ ਸਾਹਿਬ ਨੇ ਇੱਕ ਤੇ ਚਾਨਣ ਕਰ ਦਿੱਤਾ। ਦੂਜਾ, ਉਹਨਾਂ ਨੇ ਆਖਿਆ ਕਿ ਲੰਡਨ ਐਗਰੀਮੈਂਟ ਦੇ ਉੱਤੇ ਸਾਈਨ ਕੀਤੇ ਹੋਏ ਨੇ, ਬਕਾਇਦਾ ਐਗਰੀਮੈਂਟ ਹੋਇਆ ਰਿਟਨ, ਉਹਦੇ 'ਤੇ ਜਨਰਲ ਆਸਿਮ ਮੁਨੀਰ ਸਾਹਿਬ ਨੇ ਸਾਈਨ ਕੀਤੇ ਨੇ, ਔਰ ਉਹਨਾਂ ਨੇ ਕਿਹਾ ਮੈਨੂੰ ਪਤਾ ਸੀ, ਮੈਂ ਇਹਨਾਂ ਨੂੰ ਪੈਗਾਮ ਘੱਲਿਆ। ਇਹਨਾਂ ਆਖਿਆ ਨਹੀਂ ਜੀ ਫਿਕਰ ਨਾ ਕਰੋ, ਮੈਂ ਨਿਊਟਰਲ ਰਵਾਂਗਾ। ਅੱਛਾ ਜੀ, ਇਹ ਵੀ ਉਹਨਾਂ ਦੱਸ ਚੜਿਆ। ਉਹਨਾਂ ਕਿਹਾ ਜੀ ਕਿ ਇਮਰਾਨ ਖਾਨ ਸਾਹਿਬ ਨੇ ਕਿਹਾ ਵੀ ਹੁਣ ਨੈਬ ਦਾ ਕਾਨੂੰਨ ਵੀ ਇਹਨਾਂ ਪਾਸ ਕਰਾ ਲਿਆ ਹੈ। ਮੈਨੂੰ ਆਖਿਆ ਗਿਆ ਸੀ 3 ਸਾਲ ਚੁੱਪ ਰਵੋ ਤਾਂ ਤੁਹਾਡੇ ਸਾਰੇ ਮੁਕੱਦਮੇ ਖਤਮ ਕਰ ਦੇਣੇ, ਨਾ ਮੈਂ ਪਾਕਿਸਤਾਨ ਤੋਂ ਬਾਹਰ ਜਾਣਾ ਨਾ ਮੈਂ ਚੁੱਪ ਰਹਿਣਾ, ਮੈਂ ਮੁਲਕ ਵਾਸਤੇ ਬੋਲਣਾ ਹੈ, ਮੈਂ ਆਪਣੇ ਮੁਕੱਦਮੇ ਮਾਫ ਨਹੀਂ ਕਰਵਾਉਣੇ, ਮੈਨੂੰ ਜਿੰਨਾ ਚਿਰ ਜੇਲ੍ਹ 'ਚ ਰੱਖਣਾ ਜੇ ਰੱਖ ਲਓ। ਸਿੱਧਾ ਮੈਂ ਤੁਹਾਨੂੰ ਆਉਂਦਾ ਨਾ ਵੀ ਇਹ ਘੜੇ ਤੋਂ ਕੌਲਾ ਚੁੱਕਣ ਦੇ ਕਈ ਮਤਲਬ ਹੁੰਦੇ ਨੇ। ਉਹਨਾਂ ਨੇ ਘੜੇ ਤੋਂ ਹਰ ਤਰੀਕੇ ਨਾਲ ਕੌਲਾ ਚੁੱਕ ਦਿੱਤਾ ਕਿ ਬਈ ਜੋ ਕਰਨਾ ਜੇ ਕਰ ਲਓ, ਗੱਲ ਸੱਚੀ ਸਿੱਧੀ ਆਵਾਮ ਦੇ ਸਾਹਮਣੇ ਰੱਖਣੀ ਹੈ, ਕੋਈ ਸ਼ੈ ਲੁਕਾਉਣੀ ਨਹੀਂ। ਇਹ ਤਾਂ ਹੋ ਗਈ ਜੀ ਕੱਲ੍ਹ ਉੱਥੇ ਇਮਰਾਨ ਖਾਨ ਸਾਹਿਬ ਦੀ ਗੱਲਬਾਤ ਕਿ ਇਹਨਾਂ ਇਲੈਕਸ਼ਨ ਵੀ ਲੁੱਟਿਆ, ਹੁਣ ਜਲਸੇ ਦਾ ਵਾਅਦਾ ਕੀਤਾ ਉਹ ਵੀ ਨਹੀਂ ਕਰਨ ਦਿੱਤਾ, ਅਤੇ ਚੰਗਾ ਕੀਤਾ ਖਾਨ ਸਾਹਿਬ ਨੇ ਦੱਸਿਆ ਕਿਉਂਕਿ ਇਹਨਾਂ ਕਿਹੜਾ ਵਾਅਦਾ ਆਪਣਾ ਪੂਰਾ ਕੀਤਾ। ਅੱਛਾ ਜੀ, ਅਗਲੇ ਪਾਸੇ ਜੋ ਅਲੀ ਅਮੀਨ ਗੰਡਾਪੁਰ ਸਾਹਿਬ ਦੇ ਨਾਲ ਹੋਇਆ ਉਹ ਤਾਂ ਉਹ ਆਪੇ ਹੀ ਦੱਸਣਗੇ ਵੀ ਉਹਨਾਂ ਨੂੰ ਅਗਵਾ ਕੀਤਾ ਗਿਆ ਜਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਉਹਨਾਂ ਨੂੰ ਉਹ ਮੀਟਿੰਗ ਸਨ ਕਿਤੇ, ਉਹ ਜ਼ਾਹਿਰ ਹੈ ਉਹ ਦੱਸਣਗੇ ਆਪ। ਲੇਕਿਨ ਇਹ ਗੱਲ ਬੜੀ ਅਹਿਮ ਹੈ ਕਿ ਜਿਸ ਵੇਲੇ ਉਹ ਮੀਟਿੰਗ ਵਾਸਤੇ ਜਾਂ ਜਿੱਥੇ ਵੀ ਉਹ ਗਏ, ਜਿਸ ਤੋਂ ਬਾਅਦ ਉਹ 7-8 ਘੰਟੇ ਉਹਨਾਂ ਨਾਲ ਕੋਈ ਰਾਬਤਾ ਨਾ ਹੋਇਆ, 9 ਘੰਟੇ, ਉਹ ਸਾਰੇ ਟਾਈਮ ਦੇ ਵਿੱਚ ਜਿਹੜੇ ਇਸਟੈਬਲਿਸ਼ਮੈਂਟ ਦੇ ਡਿਜੀਟਲ ਨਾਈ ਸਨ, ਲਓ ਜੀ ਡਿਜੀਟਲ ਨਾਈਆਂ ਤੋਂ ਚੇਤੇ ਆ ਗਿਆ, ਪਹਿਲਾਂ ਇਹ ਗੱਲ ਕਰ ਲਾਂ ਭੁੱਲ ਨਾ ਜਾਵਾਂ। ਫੈਸਲਾਬਾਦ ਦੇ ਵਿੱਚ ਸਾਡੇ ਇੱਕ ਮਿੱਤਰ ਨੇ, ਖਾਲਿਦ ਉਹਨਾਂ ਦਾ ਨਾਂ ਹੈ, ਉਹਨਾਂ ਇਮਰਾਨ ਖਾਨ ਸਾਹਿਬ ਦੇ ਵੀ ਵਾਲ ਕੱਟੇ ਨੇ ਕਿਸੇ ਜ਼ਮਾਨੇ, ਜਮਾਇਮਾ ਬੀਬੀ ਦੇ ਵੀ ਕੱਟੇ ਨੇ, ਬੜੇ ਉਹ ਮੇਰਾ ਮਤਲਬ ਹੈ ਕਿ ਅਵਾਮੀ ਆਦਮੀ ਨੇ ਉਹ ਵੀ, ਅਤੇ ਉਹਨਾਂ ਨੇ ਪੈਗਾਮ ਘੱਲਿਆ ਔਰ ਬੜਾ ਗੁੱਸਾ ਘੱਲਿਆ। ਜਿਹੜੇ ਸਾਡੇ ਹੈ ਬਾਰਬਰ ਐਸੋਸੀਏਸ਼ਨ, ਨਾਈਆਂ ਦੀ ਜਿਹੜੀ ਐਸੋਸੀਏਸ਼ਨ ਹੈ ਸਾਡੇ ਸੱਜਣਾ ਦੀ ਮਿੱਤਰਾਂ ਦੀ,
ਉਹਦੇ ਵੀ ਉਹ ਮੇਰੇ ਕੋਈ ਅਹੁਦੇਦਾਰ ਨੇ। ਉਹ ਖਾਲਿਦ ਸਾਹਿਬ ਨੇ ਮੇਰੇ ਇੱਕ ਬੜੇ ਹੀ ਪਿਆਰੇ ਭਰਾ ਦੇ ਥਰੂ, ਮੇਰਾ ਇੱਕ ਸੱਜਣ ਹੈ, ਮਿੱਤਰ ਹੈ, ਮੇਰੇ ਨਾਲ ਔਖੇ ਵੇਲੇ ਦੇ ਵਿੱਚ ਬੜਾ ਹਿੱਕ ਠੋਕ ਕੇ ਖਲੋਤਾ ਰਿਹਾ ਹੈ। ਇਸ ਲਈ ਮੈਂ ਤੇ ਸਾਰੀ ਉਮਰ ਉਹਦਾ ਮਕਰੂਜ਼ ਹੈ। ਅਤੇ ਉਸ ਮੇਰੇ ਸੱਜਣ, ਉਹਦਾ ਨਾਮ ਮੈਂ ਨਹੀਂ ਲੈਣ ਡਿਆ, ਕਿਸੇ ਵੇਲੇ ਲਵਾਂਗੇ, ਲੇਕਿਨ ਇਸ ਵੇਲੇ ਚੁੱਕਿਆ ਜਾਏਗਾ ਗਰੀਬ ਉਹਦਾ ਨਾਂ ਲਵਾਂਗਾ ਤੇ ਉਸ ਮੇਰੇ ਯਾਰ ਬੇਲੀ ਦੇ ਥਰੂ ਉਹਨਾਂ ਪੈਗਾਮ ਘੱਲਿਆ ਖਾਲਿਦ ਸਾਹਿਬ ਨੇ ਕਿ ਇਹ ਜਨਾਬ ਤੁਸੀਂ ਇਹ ਡਿਜੀਟਲ ਨਾਈ ਨਾ ਆਖਿਆ ਕਰੋ ਇਹਨਾਂ ਨੂੰ। ਅਸੀਂ ਆਪਣੇ ਵਾਲ ਕੱਟਦੇ ਹਾਂ ਔਰ ਅਸੀਂ ਬੜੀ, ਜਿੰਨੇ ਵੀ ਨਾਈ ਨੇ ਉਹ ਬੜੀ ਮਿਹਨਤ ਨਾਲ ਆਪਣਾ ਕੰਮ ਕਰਦੇ ਹਾਂ। ਇਹ ਜਿਹੜੇ ਡਿਜੀਟਲ ਨਾਈ ਜਿਹਨਾਂ ਨੂੰ ਆਉਂਦੇ ਹੋ ਤੇ ਜ਼ਮੀਰ ਫਰੋਸ਼ ਨੇ, ਇਹ ਤੇ ਪੈਸਿਆਂ ਦੇ ਟਕੇ ਲੈ ਕੇ ਤੇ ਝੂਠ ਮਾਰਦੇ ਨੇ ਤੇ ਜ਼ਮੀਰ ਫਰੋਸ਼ੀ ਕਰਦੇ ਨੇ ਤੇ ਦਲਾਲੀ ਕਰਦੇ ਨੇ। ਤੇ ਇਹ ਉਹਨਾਂ ਦੀ ਗੱਲ ਹੋ ਰਹੀ ਹੈ, ਜਿਹੜੇ ਮੇਰਾ ਮਤਲਬ ਹੈ ਡਿਜੀਟਲ ਨਾਈ ਜਿਹਨਾਂ ਨੂੰ ਆਉਂਦੇ, ਜਿਹੜੇ ਉਲਟੀਆਂ ਸਿੱਧੀਆਂ ਖਬਰਾਂ ਦਿੰਦੇ ਨੇ ਝੂਠੀਆਂ। ਉਹਨਾਂ ਆਖਿਆ ਜੀ ਕਿ ਸਾਨੂੰ ਨਾ ਕਹੋ, ਇਹ ਸਾਡਾ ਨਾਮ ਬਦਨਾਮ ਨਾ ਕਰੋ। ਇਹ ਨਾਈ ਐਸੋਸੀਏਸ਼ਨ ਨੇ ਮੈਨੂੰ ਜਿਹੜਾ ਨਾ ਉਹ ਖਾਲਿਦ ਸਾਹਿਬ ਦੇ ਥਰੂ ਪੈਗਾਮ ਘੱਲਿਆ। ਖਾਲਿਦ ਸਾਹਿਬ ਤੁਹਾਡਾ ਪੈਗਾਮ ਮਿਲ ਗਿਆ, ਇਹਦੇ 'ਤੇ ਅਸੀਂ ਜਨਾਬ ਗੱਲਬਾਤ ਵੀ ਕਰਾਂਗੇ। ਮੈਂ ਤੁਹਾਨੂੰ ਹੀ ਆਖਾਂਗਾ ਜੀ ਤੁਸੀਂ ਵੀ ਆਪਣਾ ਆਈਡੀਆ ਦਿਓ ਇਹਦੇ ਉੱਤੇ ਕਿ ਕੀ ਆਖੀਏ ਇਹਨਾਂ ਨੂੰ ਫਿਰ, ਜਾਂ ਇਹ ਜਿਹੜੇ ਸਾਡੇ ਨਾਈ ਭਰਾ ਨੇ ਉਹਨਾਂ ਦਾ ਇਹ ਸੋਚਣਾ ਦਰੁਸਤ ਹੈ ਜਾਂ ਗਲਤ ਹੈ। ਅਸੀਂ ਕੀ ਵਾਕਈ ਉਹਨਾਂ ਦੀ ਤੋਹੀਨ ਕਰ ਰਹੇ ਹਾਂ, ਜਾਂ ਅਸੀਂ ਕੀ ਹੋ ਰਿਹਾ, ਸਾਰਾ ਕੁਝ ਹੋ ਕੀ ਰਿਹਾ ਹੈ। ਮੇਰਾ ਮਤਲਬ ਹੈ ਕਿ ਇਹਨਾਂ ਨੂੰ ਇਸ ਤੋਂ ਇਲਾਵਾ ਡਿਜੀਟਲ ਨਾਈ ਨਾ ਆਖੀਏ ਅਤੇ ਕੁਝ ਹੋਰ ਆਖੀਏ ਇਹਦੇ ਉੱਤੇ ਚਲੋ, ਕਿਉਂਕਿ ਇਸ ਵੇਲੇ ਤਰੌਲੇ ਹੋਰ ਪਏ ਨੇ, ਉਹਨਾਂ ਨੂੰ ਪਹਿਲਾਂ ਸਾਂਭ ਲਈਏ। ਇਹ ਜਿਹੜਾ ਨਵਾਂ ਕੱਟਾ ਸਾਡੇ ਖਾਲਿਦ ਸਾਹਿਬ ਨੇ ਖੋਲ੍ਹਿਆ, ਮੈਂ ਇਹ ਜ਼ਰੂਰ ਵਾਅਦਾ ਕੀਤਾ ਸੀ, ਜਿਹੜੇ ਮੇਰੇ ਸੱਜਣ ਨੇ ਮੈਨੂੰ ਪੈਗਾਮ ਦਿੱਤਾ ਸੀ ਕਿ ਭਾਈ ਇਹਨੂੰ ਜ਼ਰੂਰ ਸ਼ਾਮਲ ਕਰਾਂਗੇ ਗੱਲਬਾਤ ਦੇ ਵਿੱਚ। ਲੇਕਿਨ ਇਹ ਤੁਹਾਡਾ ਜਨਾਬ ਅਲਾਮਾ ਆ ਗਿਆ, ਅਸੀਂ ਤੁਹਾਡਾ ਬੜਾ ਕਰਦੇ ਇਹਤਰਾਮ। ਤੁਸੀਂ ਕਮਾਉਂਦੇ ਹੋ ਰਿਜ਼ਕੇ ਹਲਾਲ, ਪੈਰਾਂ 'ਤੇ ਖਲੋ ਕੇ ਸਾਰਾ ਦਿਨ ਵਾਲ ਕੱਟਦੇ ਹੋ। ਵਾਲ ਨਾ ਕੱਟੋ ਤੇ ਅਸੀਂ ਬਿੱਜੂ ਲੱਗੀਏ। ਤੁਹਾਡੀਆਂ ਮਿਹਰਬਾਨੀਆਂ ਦੀ ਵਜ੍ਹਾ ਤੋਂ ਬੰਦੇ ਦੇ ਪੁੱਤਰ ਲੱਗਦੇ ਨੇ ਸਾਰੇ ਬੰਦੇ। ਅਤੇ ਕਹਿਣ ਦਾ ਮਤਲਬ ਅਸੀਂ ਜਨਾਬ ਤੁਹਾਡੇ ਸਾਰਿਆਂ ਦੇ ਬੜੇ ਮਕਰੂਜ਼ ਹੈ, ਤੁਹਾਡੇ ਬੜੇ ਸ਼ੁਕਰਗੁਜ਼ਾਰ ਹੈ। ਤੁਹਾਡੀ ਤੋਹੀਨ ਕਰਨ ਦਾ ਸੋਚ ਵੀ ਨਹੀਂ ਸਕਦੇ। ਇਹ ਤਾਂ ਅਸੀਂ ਉਹਨਾਂ ਵਾਸਤੇ ਇੱਕ ਟਰਮ ਰੱਖੀ ਡਿਜੀਟਲ ਨਾਈ, ਜਿਵੇਂ ਡਿਜੀਟਲ ਕੁਆਇਨ ਹੁੰਦਾ ਜਾਂ ਕੋਈ ਹੋਰ ਸ਼ੈ ਹੁੰਦੀ ਹੈ। ਬਹਰਲੇ ਤੇ ਸੋਚਾਂਗੇ ਔਰ ਕੋਸ਼ਿਸ਼ ਕਰਾਂਗੇ ਵੀ ਕੋਈ ਐਸਾ ਕੋਈ ਇਹਦਾ ਦਰਮਿਆਨੀ ਹੱਲ ਕੱਢੀਏ ਕਿ ਤੁਹਾਡੀ ਦਿਲ ਸ਼ਿਕਨੀ ਨਾ ਹੋਵੇ। ਹੁਣ ਆਉਂਦੇ ਜੀ ਵਾਪਸ ਕਿ ਜਿਸ ਵੇਲੇ ਉਹ ਗਏ ਨਾ, ਅਤੇ ਚਲੋ ਇਹ ਜਿਹੜੇ ਡਿਜੀਟਲ ਲਿਫਾਫੇ ਨੇ ਜਾਂ ਜੋ ਵੀ ਇਹਨਾਂ ਨੂੰ ਆਖਣਾ, ਇਹਨਾਂ ਟਵੀਟ ਕਰਨੇ ਸ਼ੁਰੂ ਕਰਤੇ ਜੀ, ਅਲੀ ਅਮੀਨ ਨਾਲ ਇਹ ਹੋ ਗਿਆ, ਉਹ ਹੋ ਗਿਆ, ਉਹਨੂੰ ਮਾਰਿਆ ਕੁੱਟਿਆ ਜਾ ਰਿਹਾ ਉਹਨੂੰ। ਮਤਲਬ ਕਿ ਸਾਡੀ ਮਿਲਟਰੀ ਇਸਟੈਬਲਿਸ਼ਮੈਂਟ ਆਪ ਇਹ ਖੌਫ ਫੈਲਾਉਣਾ ਚਾਹੁੰਦੀ ਸੀ। ਦੂਜਾ MNA ਨੂੰ ਚੁੱਕਿਆ, ਮਤਲਬ ਗੌਹਰ ਸਾਹਿਬ ਨੂੰ ਚੁੱਕਣ ਵਾਸਤੇ ਪੂਰੀ ਕਿਤੇ ਜਾਂਜੀ ਘੱਲ ਦਿੱਤੀ ਉਹਨਾਂ ਦੀ ਜਿਹੜੀ ਪੁਲਿਸ ਦੀ, ਕਿ ਜਿਵੇਂ ਗੌਹਰ ਸਾਹਿਬ ਨਾਲ ਗਿਆ ਬਾਲੀ ਚਰਨ ਹੋ ਗਿਆ। ਮੇਰਾ ਮਤਲਬ ਹੈ ਕਿ ਗੌਹਰ ਸਾਹਿਬ ਨੇ ਤੇ ਨਾਲ ਤੁਰ ਪੈਣਾ ਸੀ, ਇੱਕ ਬੰਦਾ ਵੀ ਘੱਲ ਦਿੰਦੇ, ਸ਼ਰੀਫ ਆਦਮੀ ਸਨ। ਇਹ ਖੌਫ ਹਰਾਸ, ਪਾਰਲੀਮੈਂਟ ਦੇ ਵਿੱਚੋਂ MNA ਚੁੱਕੇ ਜਾ ਰਹੇ ਨੇ ਔਰ MNA ਨੇ ਉੱਥੋਂ ਬਾਹਰ ਨਿਕਲਣਾ, ਸੜਕ ਤੋਂ ਜਾ ਕੇ ਫੜ ਲਓ, ਉਹਨਾਂ ਨੂੰ ਕਿਹੜਾ ਔਖਾ ਕੰਮ ਹੈ ਉੱਥੋਂ ਬਾਅਦ 'ਚ ਫੜਨਾ। ਲੇਕਿਨ ਉੱਥੇ ਨਾ ਖੌਫੋ ਹਰਾਸ, ਮੀਡੀਆ ਦੇ ਸਾਹਮਣੇ ਪੁਲਿਸ ਧੱਕੇ ਮਾਰ ਰਹੀ, ਇਹ ਖੌਫ ਫੈਲਾਉਣਾ ਸੀ। ਵਜ੍ਹਾ ਕੀ ਸੀ? ਉਹੀ ਜਿਹੜਾ ਮੈਂ ਦੱਸਿਆ ਹੋਇਆ ਵੀ ਜਲਸੇ ਵਾਲੇ ਪਾਸਿਓਂ ਇੱਕ ਤਾਂ ਉਧਰ ਬਿੱਲ ਸ਼ਿਲ ਪਾਸ ਕਰਾਉਣਾ ਪਾਰਲੀਮੈਂਟ, ਦੂਜਾ ਜਲਸੇ ਵਾਲੇ ਪਾਸਿਓਂ ਤੁਹਾਡਾ ਧਿਆਨ ਹਟਾਉਣਾ ਹੈ। ਧਿਆਨ ਹਟੇਗਾ ਤਾਂ ਗੱਲ ਬਣੇਗੀ ਨਾ, ਕਿਉਂਕਿ ਜਲਸਾ ਜਿੱਡਾ ਕਾਮਯਾਬ ਹੋ ਗਿਆ ਤੇ ਕੰਬ ਕੁੰਬ ਗਏ ਨੇ। ਅਤੇ ਇਹ ਜਨਾਬ ਇੱਕ ਅਰਸ਼ ਸ਼ਰੀਫ ਸ਼ਹੀਦ ਦੇ ਸਾਰੇ ਉਸ ਮਾਮਲੇ ਦੇ ਉੱਤੇ ਸ਼ੋਸ਼ੇ ਛੱਡ ਕੇ ARY 'ਤੇ ਜਿਹੜੀ ਟਰਾਂਸਮਿਸ਼ਨ ਹੋਈ ਉਹਦੇ 'ਤੇ ਮਾਹੌਲ ਬਦਲਿਆ ਗਿਆ, ਉਧਰੋਂ ਇਹ ਕੁਛ ਕੀਤਾ ਗਿਆ। ਇਹ ਸਾਰਾ ਕੁਝ ਜਿਹੜਾ ਸੀ ਨਾ ਪ੍ਰੀ ਪਲੈਨਡ ਸੀ। ਅਤੇ ਅਗਰ ਅਲੀ ਅਮੀਨ ਗੰਡਾਪੁਰ ਸਾਹਿਬ, ਉਹ ਜਿਹੜੀ ਉੱਥੇ ਲੱਕੀ ਮਰਵਤ ਦੇ ਵਿੱਚ ਪੁਲਿਸ ਵਾਲਿਆਂ ਨੇ ਹੱਥ ਖੜੇ ਕੀਤੇ ਨੇ ਔਰ ਇੱਕ ਹੜਤਾਲ ਕੀਤੀ ਹੈ ਕਿ ਜੀ ਇੱਥੋਂ ਫੌਜ ਨੂੰ ਕੱਢੋ, ਇਹ ਉਹਨਾਂ ਦਾ ਕਹਿਣਾ ਹੈ। ਉਹਨਾਂ ਦੀ ਵਜ੍ਹਾ ਤੋਂ ਦਹਿਸ਼ਤਗਰਦ ਸਾਡਾ ਨੁਕਸਾਨ ਕਰ ਰਹੇ ਨੇ, ਅਸੀਂ ਦਹਿਸ਼ਤਗਰਦਾਂ ਨਾਲ ਆਪੇ ਲੜ ਲਾਂਗੇ। ਇਹ ਹੜਤਾਲ ਲੱਕੀ ਮਰਵਤ ਦੀ ਪੁਲਿਸ ਨੇ ਕੀਤੀ ਹੈ ਪਾਕਿਸਤਾਨ ਦੇ ਵਿੱਚ। ਉਹਦੇ ਲਈ ਸ਼ਾਇਦ ਉਹ ਲੰਮੀ ਮੀਟਿੰਗ ਵਾਸਤੇ ਚਲੇ ਗਏ ਹੋਣੇ ਨੇ ਔਰ ਪਿੱਛੋਂ ਇਹਨਾਂ ਸ਼ੋਸ਼ੇ ਛੱਡ ਕੇ ਇਹ ਹੁਣ ਉਹੀ ਦੱਸਣਗੇ ਕਿ ਵਾਕਈ ਕੀ ਹੋਇਆ। ਇਹ ਸਾਰਾ ਮਾਹੌਲ ਕ੍ਰੀਏਟ ਕੀਤਾ। ਇਹਦਾ ਮਤਲਬ ਇੱਕ ਖੌਫ ਦੀ ਫਜ਼ਾ ਇਹ ਬਣਾਉਣਾ ਚਾਹੁੰਦੇ ਸਨ, ਜਿਹੜੀ ਇਹਨਾਂ ਨੇ ਕੱਲ੍ਹ ਬਣਾਈ। ਅੱਛਾ ਜੀ, ਇਹਨੂੰ ਅਸੀਂ ਸਾਨਿਆ 7 ਸਤੰਬਰ ਕਹਾਂਗੇ, ਜਿਵੇਂ ਪਾਰਲੀਮੈਂਟ ਦੇ ਉੱਤੇ ਇਹਨਾਂ ਨੇ ਹਮਲਾ ਸ਼ਮਲਾ ਕੀਤਾ। ਲੇਕਿਨ ਚਲੋ ਆਮਰ ਮਤੀਨ ਸਾਹਿਬ ਨੇ ਇਹਦੇ 'ਤੇ ਬੜੇ ਸੁਥਰੇ ਟਵੀਟ ਕੀਤੇ ਨੇ, ਉਹ ਵੀ ਅਸੀਂ ਤੁਹਾਡੇ ਨਾਲ ਗੱਲ ਕਰ ਲਈ। ਅੱਗੇ ਹੁਣ ਤੁਰਦੇ ਅਤੇ ਇਹ ਜਿਹੜੇ ਵੀ ਮੇਰਾ ਮਤਲਬ ਹੈ ਕਿ ਇੱਕ ਸਾਡੇ ਦੋਸਤ ਨੇ, ਸਾਡਾ ਕੋਈ ਮਕਸਦ ਨਹੀਂ ਉਹਨਾਂ ਦੀ ਦਿਲ ਆਜ਼ਾਰੀ ਕਰਨਾ, ਲੇਕਿਨ ਸਿਰਫ ਇੱਥੇ ਗੱਲ ਦੱਸਦੇ। ਉਹ ਮੇਰਾ ਮਤਲਬ ਹੈ ਜਿਹੜੇ ਮੁਨੀਬ ਫਾਰੂਕ ਸਾਹਿਬ ਨੇ, ਉਹ ਆਉਂਦੇ ਨੇ ਕਿ ਜਿਹੜਾ ਪਿੰਡ ਦਾ ਚੌਧਰੀ ਹੁੰਦਾ ਹੈ ਨਾ, ਜਿਹਦੇ ਕੋਲੋਂ ਉਹਨਾਂ ਨੂੰ ਜ਼ਰਾ ਮੇਰਾ ਮਤਲਬ ਪਿੰਡ ਦੀਆਂ ਗੱਲਾਂ ਕਰਦੇ ਨੇ ਪਰ ਪਿੰਡ ਕਦੀ ਗਏ ਤਾਂ ਹੈ ਨਹੀਂ। ਇਹਨਾਂ ਨੇ ਮੇਰਾ ਮਤਲਬ ਕਦੀ ਕਣਕ ਦੇ ਵੱਢ 'ਚ ਬੈਠੇ ਹੋਣ ਅਤੇ ਕਿਸੇ ਖਾਸ ਕੰਮ ਵਾਸਤੇ ਇਹਨਾਂ ਨੂੰ ਜੇ ਬਹਿਣਾ ਪੈ ਗਿਆ ਕਣਕ ਦੇ ਵੱਢ 'ਚ, ਅਤੇ ਉਸ ਤੋਂ ਬਾਅਦ ਜ਼ਿੰਦਗੀ 'ਚ ਇਹਨਾਂ ਬਹਿਣਾ ਕੋਈ ਨਹੀਂ ਉੱਥੇ ਕਦੀ ਵੀ। ਇਹਨਾਂ ਨੂੰ ਕੀ ਪਤਾ ਵੀ ਕਣਕ ਦੇ ਬੁੱਥੇ ਕੀ ਹੁੰਦੇ ਨੇ ਅਤੇ ਉਹ ਕਿੱਥੇ ਵੱਜ ਜਾਂਦੇ ਨੇ ਅਤੇ ਕਿੰਝ ਵੱਜ ਜਾਂਦੇ ਨੇ। ਬਹਰਲ ਇਹਨਾਂ ਨੂੰ ਸ਼ੌਕ ਬੜਾ ਪਿੰਡ ਦੀਆਂ ਮਿਸਾਲਾਂ ਦੇਣ ਦਾ। ਅਤੇ ਬਹਰਲ ਮੁਨੀਬ ਫਾਰੂਕ ਸਾਹਿਬ ਮਾੜੇ ਨੇ, ਅਤੇ ਲੇਕਿਨ ਫਿਰ ਇਹਨਾਂ ਦਾ ਕਸੂਰ ਵੀ ਨਹੀਂ ਹੈ। ਜਿਹੋ ਜਿਹਾ ਚੌਧਰੀ ਹੁੰਦਾ ਨਾ, ਮਾਜ਼ਰਤ ਦੇ ਨਾਲ, ਉਹ ਆਪਣੇ ਜਿਹੜੇ ਮਰਾਸੀ ਨੇ ਉਹ ਵੀ ਉਹੋ ਜਿਹੇ ਰੱਖਦਾ ਹੈ। ਮਾੜੇ ਚੌਧਰੀਆਂ ਦੇ ਮਰਾਸੀ ਵੀ ਮਾੜੇ ਹੀ ਹੁੰਦੇ ਨੇ। ਬਹਰਲ ਉਹਨਾਂ ਨੇ ਜਿਹੜੀ ਗੱਲ ਕੀਤੀ, ਉਹਨਾਂ ਕਹੀ ਜਿਹੜਾ ਪਿੰਡ ਦਾ ਚੌਧਰੀ ਹੁੰਦਾ ਹੈ ਨਾ, ਹੁਣ ਇਹ ਆਪ ਇਹਨਾਂ ਦੀਆਂ ਸੁਣੋ ਵੀ ਇਹ ਆਪ ਚੌਧਰੀ ਬਣਾ ਰਹੇ ਨੇ। ਆਉਂਦੇ ਨੇ ਜਿਹੜਾ ਪਿੰਡ ਦਾ ਚੌਧਰੀ ਹੁੰਦਾ ਨਾ, ਉਹ ਜਿਹਦੇ ਕੋਲੋਂ ਤੁਸੀਂ ਦਾਣੇ ਲੈਣੇ ਹੁੰਦੇ ਨੇ, ਇਹ ਉਰਦੂ 'ਚ ਗੱਲ ਕਰ ਰਹੇ ਨੇ, ਮੈਂ ਤਾਂ ਪੰਜਾਬੀ 'ਚ ਕਰਨ ਡਿਆ
मैं पढ़ देना उन्होंने दी, जो पिंड का चौधरी होता है ना, जिससे आपने दाने भी लेने होते हैं, इससे फिर अकड़ते नहीं हैं, क्योंकि जब आप अकड़ते हैं तो आपको कुटता भी है। ਇੱਕ ਤੇ ਇਹ ਲਾਹੌਰ ਦੇ ਵਿੱਚ ਕੁਝ ਦੋਸਤਾਂ ਦੀ ਜਿਹੜੀ ਹੈ ਨਾ, ਉਹ ਉਰਦੂ ਵੀ ਪੂਰੀ ਕਈ ਵਾਰੀ ਬੋਲਦੇ ਨੇ, ਅਸੀਂ ਵੀ ਗਲਤੀ ਕਰਦੇ ਹਾਂ, ਲੇਕਿਨ ਇਹ ਤਾਂ ਬਹੁਤੀ ਕਰ ਦਿੰਦੇ ਨੇ। ਮੈਂ ਦੀਵਾਰ ਟਾਪ ਗਿਆ, ਇਹ ਭਾਈ ਟਾਪ ਜਿਹੜਾ ਨਾ, ਟੱਪਣਾ ਜਿਹੜਾ ਹੈ ਨਾ, ਇਹ ਟੱਪਦਾ ਜਿਹੜਾ ਨਾ, ਕੋਠੇ ਟੱਪਣੀ, ਇਹ ਮੇਰਾ ਮਤਲਬ ਕਹਿਣ ਦਾ ਇਹ ਪੰਜਾਬੀ ਦਾ ਲਫ਼ਜ਼ ਹੈ, ਟੱਪਣਾ। ਦੀਵਾਰ ਫਲਾਂਗ ਗਿਆ, ਇਹ ਟਾਪ ਨਹੀਂ ਗਿਆ। ਉਹ ਤੁਸੀਂ ਟਾਪ ਕਰਦੇ ਹੋ ਅੰਗਰੇਜ਼ੀ ਦੇ ਵਿੱਚ ਜਾਂ ਪੰਜਾਬੀ 'ਚ। ਇਹ ਅੰਗਰੇਜ਼ ਅਤੇ ਪੰਜਾਬੀ ਤਰ੍ਹਾਂ ਇਕੱਠੇ ਨੇ ਦੋਵੇਂ, ਉਰਦੂ ਦੀ ਜਿਹੜਾ ਆਪਣੀ ਲੁਗਤ ਹੈ, ਅਤੇ ਦੀਵਾਰ ਟਾਪ ਨਹੀਂ ਗਿਆ। ਅਤੇ ਉਸੇ ਤਰੀਕੇ ਨਾਲ ਇਹ ਜਿਹੜਾ ਕਹਿੰਦੇ ਨੇ ਕੁੱਟਣਾ ਹੈ, ਇਹ ਕੁੱਟੀ ਦਾ, ਮੈਂ ਸੱਸ ਕੁੱਟਣੀ ਸੰਦੂਕਾਂ ਓਲੇ, ਇਹ ਪੰਜਾਬੀ ਦਾ ਲਫ਼ਜ਼ ਹੈ। ਉਰਦੂ ਦੇ ਵਿੱਚ ਕੁਛ ਹੋਰ ਕਹਿੰਦੇ ਨੇ ਮਨੀਬ ਫਰੂਕ ਸਾਹਿਬ, ਜੇ ਉਰਦੂ ਬੋਲਣਾ ਤਾਂ ਫਿਰ ਸਹੀ ਬੋਲੋ, ਬੰਦੇ ਦੇ ਪੁੱਤਰਾਂ ਵਾਲਾ। ਅਤੇ ਔਰ ਸਾਥ ਢੋਲ ਵੀ ਮਾਰਤਾ ਹੈ। ਅੱਛਾ, ਅਤੇ ਚਲੋ ਇਹ ਜਿੱਥੇ ਚੌਧਰੀ ਹੁੰਦੇ ਨੇ ਨਾ, ਇੱਧਰ ਮਲਕ ਸ਼ਲਕ ਜਿੱਧਰ ਹੁੰਦੇ ਨੇ, ਉੱਧਰ ਢੋਲ ਨੂੰ ਮਾਰਨਾ ਆਉਂਦੇ ਨੇ, ਸਾਡੇ ਵਾਲੇ ਪਾਸੇ ਢੋਲ ਵਜਾਉਣਾ ਆਉਂਦੇ ਨੇ। ਅਤੇ ਇਹ ਜੇ ਚੌਧਰੀਆਂ ਵਾਲੀ ਗੱਲ ਕਰਨ ਦੇ ਤਾਂ ਫਿਰ ਢੋਲ ਵਜਾਤਾ ਹੈ ਕਹਿਣਾ ਸੀ, ਢੋਲ ਮਾਰਤਾ ਨਹੀਂ ਕਹਿਣਾ ਸੀ। ਇਸ ਤਰ੍ਹਾਂ ਜਾਂ ਤਾਂ ਕਿਸੇ ਪਿੰਡ ਦੇ ਵਿੱਚ 4 ਦਿਨ ਲਾ ਲਓ, ਗੱਲਬਾਤ ਕਲਚਰ ਸਿੱਖ ਲਓ, ਜਾਂ ਐਵੇਂ ਹੀ ਗੁਲਾਬੀ ਕਿਸਮ ਦੀਆਂ ਗੱਲਾਂ ਨਾ ਕਰੋ। ਬਹਰਹਾਲ ਤੁਹਾਡਾ ਕਸੂਰ ਕੋਈ ਨਹੀਂ, ਜਿਹੋ ਜਿਹਾ ਮਾੜਾ ਤੁਹਾਡਾ ਚੌਧਰੀ, ਉਹੋ ਜਿਹੇ ਮਾੜੇ ਮਰਾਸੀ ਹੋ ਤੁਸੀਂ। ਪਰ ਅੱਗੇ ਚੱਲਨੇ ਹੁਣ, ਮਰਾਸੀ ਕਮਿਊਨਿਟੀ ਸਾਡੇ ਪਿੱਛੇ ਪੈ ਜਾਏ ਜਨਾਬ, ਉੱਥੋਂ ਦੀ ਐਸੋਸੀਏਸ਼ਨ ਕੋਈ ਕਹਿ ਦੇ ਕਿ ਸਾਡੀ ਤੋਹੀਨ ਕਰ ਰਹੇ ਹੋ। ਵੇਖੋ ਇਹਨਾਂ ਦੇ ਗੰਦੇ ਕੰਮ ਇਹਨਾਂ ਸਹਾਫੀਆਂ ਦੇ ਕਿਹੋ ਜਿਹੇ ਨੇ। ਇਹ ਜਿਹੜੇ ਸਹਾਫੀ ਨੇ, ਹੁਣ ਸਾਰੇ ਨਹੀਂ, ਬੜੇ ਚੰਗੇ ਸਹਾਫੀ ਨੇ। ਹੁਣੇ ਆਮਰ ਮਤੀਨ ਸਾਹਿਬ ਦੀ ਤਾਰੀਫ ਕਰਨ ਡਏ, ਬੜੇ ਰਿਪੋਰਟਰ ਨੇ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਸਵਾਲ ਪੁੱਛਦੇ ਨੇ ਜਨਾਬ, ਜਿਹੜੇ ਅੱਜ ਵੀ ਖਲੋਤੇ ਨੇ ਆਪਣੇ ਪੈਰਾਂ ਦੇ ਉੱਤੇ, ਉਹਨਾਂ ਨੂੰ ਸਲੂਟ ਨੇ ਸਾਡੇ। ਪਰ ਇਹ ਜਿਹੜੇ ਚੰਦ ਨੇ, ਇਹਨਾਂ ਦੀ ਹਾਲਤ ਵੇਖੋ ਵੀ ਏਡੇ ਗੰਦੇ ਹੋ ਗਏ ਨੇ ਕਿ ਇਹਨਾਂ ਦੇ ਨਾਲ ਰੂਏ ਜ਼ਮੀਨ 'ਤੇ ਕੋਈ ਬੰਦਾ ਇਹਨਾਂ ਦੇ ਨਾਲ ਜਿਹੜਾ ਨਾ, ਉਹ ਕਨੈਕਟ ਕਰਨ ਨੂੰ ਤਿਆਰ ਨਹੀਂ। ਅੱਛਾ ਜੀ, ਹੁਣ ਅੱਗੇ ਤੁਰਨੇ। ਲੌਂਡਾ ਲਪਾੜਾ ਜੀ ਦਾ ਸ਼ੋਅ ਉਹਨਾਂ ਨੂੰ ਵੈਸੇ ਹੀ ਬੜਾ ਪਸੰਦ ਹੈ। ਜਿਹੋ ਜਿਹੇ ਕੰਮ, ਉਹਨਾਂ ਇੱਕ ਬੜਾ ਗੰਦਾ ਕੰਮ ਕੀਤਾ ਕੱਲ੍ਹ। ਅਜ਼ਹਰ ਸਦੀਕ ਸਾਹਿਬ ਬੜੇ ਸੀਨੀਅਰ ਲਾਇਰ ਨੇ, ਉਹਨਾਂ ਇੱਕ ਚਬਲੀਟ ਜਿਹਾ ਬੰਦਾ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਝੰਗ ਦੇ ਵਿੱਚ ਇਹ ਜਿਹੜਾ ਚਵਲ ਹੈ ਨਾ, ਇਹਦੇ ਵੀ 3 ਲੈਵਲ ਨੇ। ਜਿਹੜਾ ਸਾਦਾ ਚਵਲ ਹੁੰਦਾ ਉਹਨੂੰ ਚਵਲ ਕਹਿੰਦੇ ਨੇ, ਫਿਰ ਇੱਕ ਚਵਲੀਟ ਹੁੰਦਾ ਦੂਸਰੇ ਲੈਵਲ ਦਾ, ਆਖਰੀ ਲੈਵਲ ਦੇ ਨੂੰ ਚਬਲੌਟ ਆਖਦੇ ਨੇ। ਉਹ ਮੈਂ ਇਹਨੂੰ ਚਬਲੌਟ ਤਾਂ ਨਹੀਂ ਆਖਾਂਗਾ, ਇਹ ਕੋਈ ਪਤਾ ਨਹੀਂ ਕੌਸਰ ਹੈ ਕਿ ਕੌਣ ਹੈ, ਉੱਥੋਂ UK ਤੋਂ ਗੰਦੀਆਂ ਗਾਲਾਂ ਕੱਢਦਾ ਹੁੰਦਾ ਸੀ ਇਹ ਉੱਥੇ ਔਰਤਾਂ ਨੂੰ। ਉਹ ਗੰਦੀਆਂ ਗਾਲਾਂ ਦੇਣ ਵਾਲੇ ਨੂੰ, ਲੇਕਿਨ ਜ਼ਾਹਿਰ ਹੈ ਬਾਜੀ ਮਰੀਮ ਨੂੰ ਤਾਂ ਇਹੋ ਜਿਹਾ ਬੰਦਾ ਹੀ ਸੂਟ ਕਰਨਾ ਹੈ ਨਾ। ਵੈਸੇ ਤਾਂ ਅਲੀ ਅਮੀਨ ਨੇ ਮੁਹਾਵਰਾ ਤਾਂ ਨਾ ਆਖਿਆ ਵੀ ਉੱਥੇ ਬਰਾਤ ਸਮੇਤ ਆਵਾਂਗੇ ਅਸੀਂ। ਉਹ ਬਾਜੀ ਸਾਡੀ ਤੇ ਸਾਡੀ ਭੈਣ ਹੈ, ਅਲੀ ਅਮੀਨ ਦੀ ਵੀ ਭੈਣ ਹੈ। ਭੈਣਾਂ ਦੀ ਬਰਾਤ ਤੇ ਲੈ ਕੇ ਨਹੀਂ ਆਉਂਦਾ, ਉਹ ਤਾਂ ਸਾਡਾ ਲੈ ਆਇਆ ਪ੍ਰਾਹੁਣਾ ਮਾਨਸੇਰੇ ਤੋਂ। ਔਰ ਵੈਸੇ ਵੀ ਇਹ ਬਹੂ ਹੈ ਮਾਨਸੇਰੇ ਦੀ, ਬਾਜੀ ਮਰੀਮ ਜਿਹੜੀ ਹੈ ਭੈਣ ਹੈ ਸਾਡੀ, ਬਹੂ ਹੈ। ਉਹਦੀ ਜੰਜ ਹੁਣ ਭਰਾਵਾਂ ਨੇ ਤਾਂ ਨਹੀਂ ਲੈ ਕੇ ਆਉਣੀ, ਜੰਜ ਤੇ ਭਾ ਸਫਦਰ ਨੇ ਲਿਆਉਣੀ ਸੀ। ਉਹ ਭਾ ਸਫਦਰ ਲੈ ਲੂ ਆਇਆ ਕਦੇ ਦਾ, ਤੇ ਮੇਰਾ ਮਤਲਬ ਹੈ ਕਿ ਸਾਡੇ ਲਈ ਤਾਂ ਕਾਬਲੇ ਇਹਤਰਾਮ ਹੈ। ਉਹਨਾਂ ਤੇ ਆਖਿਆ ਵੀ ਜਲਸੇ ਤੇ ਅਸੀਂ ਜਨਾਬ ਜਿਹੜਾ ਹੈ ਨਾ, ਉਹ ਬਰਾਤ ਸਮੇਤ ਆਵਾਂਗੇ। ਮੀਨ ਨੇ ਜਿਵੇਂ ਬਿਨ ਆਪਣਾ ਸਣੇ ਬਰਾਤ ਆਵਾਂਗੇ, ਵੀ ਇਕੱਠੇ ਹੋ ਕੇ ਆਵਾਂਗੇ, ਜੁੜ ਕੇ ਆਵਾਂਗੇ। ਅਤੇ ਜਿਵੇਂ ਮੈਂ ਹੁਣੇ ਕਿਹਾ ਕਿ ਉਹ ਜਿਸ ਵੇਲੇ ਉਹਨਾਂ ਨੂੰ ਫੜਿਆ ਬੈਰਿਸਟਰ ਗੌਰ ਸਾਹਿਬ ਨੂੰ, ਤਾਂ ਪੂਰੀ ਜੰਜ ਹੀ ਪੁਲਿਸ ਦੀ ਗੱਲ ਦਿੱਤੀ। ਹੁਣ ਜੰਜ ਤਾਂ ਨਹੀਂ ਗੱਲੀ ਨਾ, ਇੱਕ ਮੁਹਾਵਰਾ ਤੁਹਾਨੂੰ ਉਹਨਾਂ ਗੱਲ ਕੀਤੀ, ਲੇਕਿਨ ਇਹ ਸਾਰੇ ਜਨਾਬ ਇਹਨਾਂ ਕਿਹਾ ਬੜੀ ਜਨਾਬ ਉੱਥੇ ਤਾਂ ਬੜੀ ਬਦਤਮੀਜ਼ੀ ਹੋ ਗਈ। ਇਹ ਲੌਂਡਾ ਲਪਾੜਾ ਜੀ ਜਿਹੜੇ ਨਾ ਜੀ, ਅਕਸਰ ਲੋਕਾਂ ਦੇ ਨਾਲ ਬਦਤਮੀਜ਼ੀ ਆਪਣੇ ਸ਼ੋਅ 'ਤੇ ਕਰਾ ਕੇ ਅਤੇ ਆਪਣੀ ਰੇਟਿੰਗ ਉੱਤੇ ਤਾਂ ਬੜਾ ਰਾਜ਼ੀ ਹੁੰਦੇ ਨੇ। ਕੱਲ੍ਹ ਵੀ ਹੁਣ ਦੱਸੋ, ਜਿਹੋ ਜਿਹਾ ਬੰਦਾ ਹੈ ਜਿਹੜਾ ਕੌਸਰ ਹੈ, ਜਿਹਨੇ ਨੂੰ ਵੇਖਿਆ ਹੋਇਆ, ਹੁਣ ਠੀਕ ਹੈ ਬਾਜੀ ਮਰੀਮ ਨੂੰ ਤਾਂ ਇਹੋ ਜਿਹਾ ਹੀ ਬੰਦਾ ਪਸੰਦ ਆਉਣਾ ਹੈ ਆਪਣਾ ਤਰਜਮਾਨ ਲਾਉਣ ਵਾਸਤੇ। ਇਹ ਗੰਦੀਆਂ ਮਾਂ ਭੈਣ ਦੀਆਂ ਗਲੀਜ਼ ਗਾਲਾਂ ਜਿਹੜੀਆਂ, ਇਹਦੀਆਂ ਸਾਰੀਆਂ ਵੀਡੀਓ ਜਿਹੜੀਆਂ ਅਸੀਂ ਚਲਾ ਵੀ ਨਹੀਂ ਸਕਦੇ। ਉੱਥੇ ਨਵਾਜ਼ ਸ਼ਰੀਫ ਦੇ ਘਰ ਦੇ ਸਾਹਮਣੇ ਲੋਕ ਔਰਤਾਂ ਨੂੰ ਗੰਦੀਆਂ ਗਾਲਾਂ ਦਿੰਦਾ ਸੀ, ਇਹਨੂੰ ਇੱਥੇ ਲਿਆ ਕੇ ਤਰਜਮਾਨ ਲਾ ਦਿੱਤਾ ਹੈ। ਅਤੇ ਇੱਕ ਲੌਂਡਾ ਲਪਾੜਾ ਉਹਨੂੰ ਸੱਦ ਕੇ ਅਤੇ ਨੈਸ਼ਨਲ TV 'ਤੇ ਸ਼ੋਅ ਵੀ ਕਰਦਾ ਉਹਦੇ ਨਾਲ, ਅਤੇ ਬਦਤਮੀਜ਼ ਦੂਜੇ ਬੰਦਿਆਂ ਨੂੰ ਦੱਸਦਾ ਹੈ ਬੰਦਾ। ਬਹਰਹਾਲ ਉੱਥੇ ਅਜ਼ਹਰ ਸਦੀਕ ਸਾਹਿਬ ਨੂੰ, ਅਤੇ ਉਹਨੇ ਅਜ਼ਹਰ ਸਦੀਕ ਸਾਹਿਬ ਨੂੰ ਚਪੇੜਾਂ ਮਾਰਨੀਆਂ ਸ਼ੁਰੂ ਕਰਤੀਆਂ, ਬਦਤਮੀਜ਼ੀ ਸ਼ੁਰੂ ਕਰ ਦਿੱਤੀ। ਉਹ ਫਿਰ ਪਤਾ ਇਹ ਲੱਗਾ ਵੀ ਜਿਹੜੇ ਅਜ਼ਹਰ ਸਦੀਕ ਸਾਹਿਬ ਦੇ ਗਾਰਡ ਸਨ, ਉਹਨਾਂ ਨੇ ਬਾਅਦ ਦੇ ਵਿੱਚ ਚੰਗੀ ਮੁਰੰਮਤ ਕੀਤੀ ਉਹਦੀ ਕੌਸਰ ਦੀ, ਅਤੇ ਮੇਰਾ ਉਹਦਾ ਚੰਗਾ ਉਹਨੂੰ ਰੰਦਾ ਫੇਰਿਆ ਵਾਪਸ। ਲੇਕਿਨ ਇਹ ਲੌਂਡਾ ਲਪਾੜਾ ਬੈਠਾ ਰਿਹਾ ਚੁੱਪ ਕਰਕੇ। ਇਹ ਤੁਹਾਨੂੰ ਵੀਡੀਓ ਵੀ ਅਸੀਂ ਵਿਖਾ ਰਹੇ ਹਾਂ ਜੋ ਕੁਝ ਉੱਥੇ ਹੋਇਆ, ਔਰ ਬਾਅਦ ਦੇ ਵਿੱਚ ਉਹਦੀ ਵੀਡੀਓ ਵੀ ਜਾਰੀ ਕਰਾਈ ਸਾਰੇ ਕੰਮ ਦੀ। ਅਤੇ ਇਹ ਬਹਰਹਾਲ ਇਹਨਾਂ ਨੇ ਉੱਥੇ ਇੱਕ ਬੇਸ਼ਰਮੀ ਹੋਈ ਹੈ ਜਿਹੜੀ ਇਹ ਨਹੀਂ ਹੋਣੀ ਚਾਹੀਦੀ। ਅਜ਼ਹਰ ਸਦੀਕ ਸਾਹਿਬ ਸੀਨੀਅਰ ਲਾਇਰ ਨੇ, ਸਾਡੀਆਂ ਤਮਾਮ ਤਰ ਜਿਹੜੀਆਂ ਰਿਸਪੈਕਟ ਔਨਰ ਹੈ ਉਹਨਾਂ ਦੇ ਨਾਲ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀਆਂ ਨੇ, ਉਹ 2-3 ਖਬਰਾਂ ਕੁਇਕਲੀ ਰੱਖ ਦਈਏ। ਉਹ ਇੱਕ ਖਬਰ ਤਾਂ ਤੁਹਾਡੇ ਸਾਹਮਣੇ ਹੀ ਰੱਖਣੀ ਹੈ ਕਿ ਆਂਦੇ ਨੇ ਭੈੜਾ ਯਾਰ ਵੀ ਤੁਹਾਡਾ ਕੋਈ ਨਾ ਹੋਵੇ। ਇਹ ਕੋਈ ਸਾਹਿਬ ਨੇ, ਇਹ ਸੁਣਨਾ ਜ਼ਰਾ, ਤੁਸੀਂ ਵੀ ਹੈਰਾਨ ਹੋ ਜਾਓਗੇ। ਇਹਨਾਂ ਦਾ, ਇਹ ਪੀਪਲਜ਼ ਪਾਰਟੀ ਦੇ ਜ਼ਿਲ੍ਹੀ ਸਦਰ ਨੇ। ਇਹ ਸ਼ਾਇਦ ਹਾਫਜ਼ਾਬਾਦ ਦੀ ਗੱਲ ਹੈ। ਹਾਫਜ਼ਾਬਾਦ ਵਾਲੇ ਬੰਦੇ ਇਹੋ ਜਿਹੇ ਹੈ ਤਾਂ ਨਹੀਂ, ਇਹ ਇੱਕ ਅੱਧੀ ਚਗਲੀ ਉਹਨਾਂ ਡੰਟੌਨ ਕਰਕੇ ਕੱਢੀ ਹੈ, ਬਾਕੀ ਤਾਂ ਬੰਦੇ ਠੀਕ ਨੇ ਉਹ। ਲੇਕਿਨ ਇਹ ਪਤਾ ਨਹੀਂ ਕੀ ਉਹਨਾਂ ਨੇ ਇਹ ਕੰਮ ਕੀਤਾ ਹੈ। ਇਹ ਹਾਫਜ਼ਾਬਾਦ ਦੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੈਕਟਰੀ ਜਨਰਲ ਨੇ,
ਤੇ ਇਹਨਾਂ ਦਾ ਇਹ ਬਾਹਰ ਦੇ ਵੀ ਸਦਰ ਰਹੇ ਨੇ ਪਹਿਲਾਂ ਉੱਥੇ ਵਕੀਲਾਂ ਦੇ। ਮੁਹੰਮਦ ਅਰਸ਼ਦ ਐਡਵੋਕੇਟ ਨੇ, ਇਹ ਚੰਗਾ ਸਦਰ ਜ਼ਰਦਾਰੀ ਦਾ ਯਾਰ ਹੈ ਬਈ। ਉਹ ਕੋ ਦੁਕਾਨਦਾਰ ਨੇ ਔਰ ਉਹਨਾਂ ਦੇ ਨਾਲ ਜ਼ੁਲਫਕਾਰ ਅਲੀ ਭੱਟ ਔਰ ਉੱਥੇ ਕੋਈ ਮਾਸਟਰ ਸਾਕਬ ਵੀ ਮੌਜੂਦ ਸੀ। ਉੱਥੇ ਇਹਨਾਂ ਕੋ ਕੇਕ ਸ਼ੇਕ ਕੱਟਿਆ ਜ਼ਰਦਾਰੀ ਸਾਹਿਬ ਦੀ ਸਾਲਗਿਰਾ ਦਾ, ਅਤੇ ਉੱਥੇ ਇਹਨਾਂ ਦੀ ਕੋਈ ਗਾਲਮ ਗਲੋਚ ਹੋ ਗਈ ਆਪੋ ਦੇ ਵਿੱਚ। ਉਹ ਬਈ ਤੇਰੀ ਆਪੋ 'ਚ ਗਾਲੀ ਹੋਈ ਹੈ, ਤੇਰੀ ਪਾਰਟੀ ਦਾ ਲੀਡਰ ਹੈ ਇਸ ਵੇਲੇ ਪਾਕਿਸਤਾਨ ਦਾ, ਜਿਹੋ ਜਿਹਾ ਵੀ ਇਹ ਸਦਰ ਬਣਿਆ। ਇਹਨਾਂ ਜਨਾਬ ਆਪੇ ਹੀ ਸੈਕਟਰੀ ਜਨਰਲ ਹੋ ਕੇ ਆਪਣੇ ਸਦਰ ਨੂੰ ਆਪੇ ਹੀ ਬਦਨਾਮ ਕਰਤਾ ਪੂਰੀ ਦੁਨੀਆ 'ਚ। ਕਹਿਣ ਦਾ ਮਤਲਬ ਇਹ ਹੈ ਵੀ ਉੱਥੇ ਇਹਨਾਂ ਦੀ ਆਪੋ 'ਚ ਗਾਲੀ ਗਲੋਚ ਹੋਈ ਆ। ਉਹ ਭੱਟ ਸਾਹਿਬ ਜਿਹੜੇ ਦੁਕਾਨਦਾਰ ਸਨ, ਉਹਨਾਂ ਕਿਤੇ ਸਦਰ ਜ਼ਰਦਾਰੀ ਨੂੰ ਗਾਲ ਕੱਢਤੀ। ਇਹਨਾਂ ਨੇ ਇਹ ਜਿਹੜੇ ਇਹੋ ਜਿਹਾ ਨਾਇਬ ਸਦਰ ਲੱਭਿਆ ਪੀਪਲਜ਼ ਪਾਰਟੀ ਨੂੰ, ਉਹਨੇ ਆਖਿਆ ਵੀ ਨਾ, ਇਹ ਜ਼ਰਦਾਰੀ ਸਾਹਿਬ ਨੂੰ ਗਾਲਾਂ ਇਹਨੇ ਤਾਂ ਕਿਸੇ ਕਮਰੇ 'ਚ ਕੱਢੀਆਂ ਨੇ, ਮੈਂ ਪੂਰੀ ਦੁਨੀਆ ਨੂੰ ਦੱਸਣਾ ਵੀ ਲੋਕੀ ਜ਼ਰਦਾਰੀ ਸਾਹਿਬ ਨੂੰ ਗੰਦੀਆਂ ਗਾਲਾਂ ਕੱਢਦੇ ਨੇ। ਬਈ ਜ਼ਰਦਾਰੀ ਸਾਹਿਬ ਤੁਹਾਡੇ ਇਹੋ ਜਿਹੇ ਅਗਰ ਨਾਇਬ ਹੋਏ ਨਾ, ਤਾਂ ਫਿਰ ਤੁਹਾਡੀ ਇੱਜ਼ਤ ਵੱਧ ਗਈ। ਇਹਨੂੰ ਤਾਂ ਫਾਇਰ ਕਰੋ, ਇਸ ਬੰਦੇ ਨੂੰ, ਤੁਹਾਡੀ ਇੱਜ਼ਤ ਦੇ ਮਗਰ ਜੇ ਇਹ ਜਿਹੜਾ ਤੁਹਾਡਾ ਜ਼ਿਲ੍ਹੀ ਸਦਰ ਹੈ। ਉਸ ਜਨਾਬ ਨੇ ਜਾ ਕੇ ਅਦਾਲਤ 'ਚ ਇਸਤਗਾਸਾ ਕੀਤਾ ਅਤੇ ਅਦਾਲਤ ਕੋਲੋਂ ਆਰਡਰ ਲਏ ਨੇ FIR ਦੇ ਉਹ ਜ਼ੁਲਫਕਾਰ ਭੱਟ ਦੁਕਾਨਦਾਰ ਦੇ ਖਿਲਾਫ ਕਿ ਇਹਨੇ ਸਦਰ ਜ਼ਰਦਾਰੀ ਨੂੰ ਗਾਲਾਂ ਕੱਢੀਆਂ ਨੇ ਅਤੇ ਇਹਦੇ 'ਤੇ FIR ਦਿਓ। ਚਲੋ ਉਹਦੇ ਖਿਲਾਫ FIR ਹੋ ਗਈ, ਉਹ ਆਪਣਾ ਮਚਲਕੇ ਛਲਕੇ ਦੇ ਕੇ ਜ਼ਮਾਨਤ ਕਰਾ ਲੇਗਾ। ਮੇਰਾ ਤਾਂ ਗਾਲ ਕੱਢਣ 'ਤੇ ਕਿਹੜੀ ਉਹਨੂੰ ਉੱਥੇ ਉਮਰ ਕੈਦ ਹੋ ਜਾਣੀ ਜਾਂ ਕੈਦ ਹੋ ਜਾਣੀ ਜਾਂ ਕੋਈ 1 ਘੰਟੇ ਦੀ ਵੀ ਕੈਦ ਹੋਣੀ, ਦਾ ਜੁਰਮਾਨਾ ਹੋ ਜਾਏਗਾ। ਲੇਕਿਨ ਮੈਨੂੰ ਦੱਸੋ ਵੀ ਕਿੱਡਾ ਹੈ ਅਰਸ਼ਦ ਬੇਵਕੂਫ। ਅਰਸ਼ਦ ਕੋਈ ਬੰਦੇ ਦਾ ਪੁੱਤਰ ਬਣ ਯਾਰ, ਵਕੀਲ ਹੈ ਤੂੰ, ਬੜਾ ਹੀ ਯਾਰ ਤੂੰ ਤਾਂ ਕੋਈ ਸੱਜਣ ਹੈ। ਮੇਰਾ ਮਤਲਬ ਹੈ ਕਿ ਤੂੰ ਕੋਈ ਖਿਆਲ ਕਰ, ਤੇਰੇ ਸੱਜਣ ਨੇ, ਮੋਹਸਨ ਨੇ ਜ਼ਰਦਾਰੀ ਸਾਹਿਬ, ਚਲੋ ਜਿਹੋ ਜਿਹੇ ਵੀ ਲੁਟੇਰੇ ਨੇ ਜੋ ਵੀ ਨੇ, ਤੇਰੇ ਤੇ ਤਾਂ ਮਿਹਰਬਾਨੀ ਕੀਤੀ ਹੈ, ਤੈਨੂੰ ਕੋਈ ਫੀਤੀ ਲਾਈ ਹੈ, ਤੈਨੂੰ ਸਦਰ ਬਣਾਇਆ, ਤੂੰ ਪੂਰੀ ਦੁਨੀਆ ਨੂੰ ਦੱਸਦਾ ਫਿਰਦਾ ਵੀ ਉਹਨੂੰ ਗਾਲਾਂ ਪਈਆਂ ਨੇ ਗੰਦੀਆਂ। ਉਹ ਇੰਝ ਹੀ ਹੈ ਨਾ, ਹੁਣ ਮੈਂ ਪੂਰੀ ਗੱਲ ਸੁਣਾ ਨਹੀਂ ਸਕਦਾ ਇੱਥੇ, ਲੇਕਿਨ ਸਮਝ ਜਾਣੀ ਹੈ। ਉਹ ਇੱਕ ਮਹਾਰਰ ਜਾ ਕੇ SHO ਨੂੰ ਆਂਦਾ ਵੀ ਸਰ ਜੀ, ਉਹ ਜਿਹੜਾ ਫਲਾਨਾ ਕਾਂਸਟੇਬਲ ਹੈ ਉਹ ਤੁਹਾਨੂੰ ਪੈਰ ਦੀ ਜੁੱਤੀ ਦੀ ਨੋਕ 'ਤੇ ਨਹੀਂ ਲਿਖਦਾ। ਉਹਨਾਂ ਸੱਦਿਆ, ਉਹਨੇ ਕਿਹਾ ਇੱਧਰ ਆ ਓਏ ਰਹੀਮ, ਇੱਧਰ ਆ, ਰਹੀਮਦਾਦ ਇੱਧਰ ਆ। ਉਹ ਆ ਗਿਆ ਜੀ। ਉਹਨੇ ਕਿਹਾ ਰਹੀਮਿਆ, ਮੈਨੂੰ ਪਤਾ ਲੱਗਾ ਵੀ ਤੂੰ ਮੈਨੂੰ ਬੂਟ ਦੀ ਨੋਕ 'ਤੇ ਨਹੀਂ ਲਿਖਦਾ। ਉਹਨੇ ਕਿਹਾ ਜੀ ਲਿਖਦਾ ਕਿਉਂ ਨਹੀਂ। ਹੁਣ ਇਹ ਹਾਲ ਹੈ ਜੀ। ਹੁਣ ਜੇ ਉਹ ਮਾਫੀ ਮੰਗ ਲੈ ਗਾਲਾਂ ਕੱਢਣ ਤੋਂ, ਤਾਂ ਫਿਰ ਵੀ ਜ਼ਰਦਾਰੀ ਨੂੰ ਹਾਫਜ਼ਾਬਾਦ ਦੇ ਵਿੱਚ ਗਾਲਾਂ ਪਈਆਂ ਨੇ ਜ਼ੁਲਫਕਾਰ ਭੱਟ ਕੋਲੋਂ, ਔਰ ਪੂਰੀ ਦੁਨੀਆ ਨੂੰ ਪਤਾ ਲੱਗਾ ਔਰ ਅਸੀਂ ਤੁਹਾਨੂੰ ਦੱਸਣ ਡੇ, ਔਰ ਇਹਦਾ ਸਿਹਰਾ ਅਰਸ਼ਦ 'ਤੇ ਜਾਂਦਾ। ਅਤੇ ਜੇ ਉਹ ਮੇਰਾ ਮਤਲਬ ਹੈ ਕਿ ਅਰਸ਼ਦ ਸਾਹਿਬ, ਮੇਰਾ ਮਤਲਬ ਹੈ ਕਿ ਥੋੜ੍ਹੀ ਜਿਹੀ ਸ਼ਰਮ ਕਰੋ, ਇਹ ਕੀ ਕੀਤਾ ਤੁਸੀਂ ਆਪਣੀ ਪਾਰਟੀ ਨਾਲ। ਅੱਗੇ ਚੱਲਨੇ, ਅੱਗੇ ਜਨਾਬ ਤੁਹਾਡੇ ਸਾਹਮਣੇ ਕੋਈ 1-2 ਖਬਰਾਂ ਰੱਖ ਦਈਏ, ਵਕਤ ਸਾਡਾ ਪੂਰਾ ਹੋ ਜਾਣਾ। ਇੱਕ ਤਾਂ ਉਹ ਫੈਜ਼ਾਨ ਬੱਚਾ ਜਿਹੜਾ ਲਾਪਤਾ ਹੋਇਆ ਸੀ, ਉਹ ਵਾਪਸ ਘਰ ਆ ਗਿਆ ਅਤੇ ਉਹ ਤੁਹਾਨੂੰ ਅਸੀਂ ਦੱਸਿਆ ਸੀ ਵੀ ਉਹ ਜਸਟਿਸ ਬਾਬਰ ਸੱਤਾਰ ਸਾਹਿਬ ਦਾ ਜਿਹੜਾ ਆਰਡਰ ਹੈ ਨਾ ਕਿ ਇੰਟੈਲੀਜੈਂਸ ਏਜੰਸੀਆਂ ਵਾਲੇ ਐਫੀਡੇਵਿਟ ਦੇਣ, ਉਸ ਤੋਂ ਪਹਿਲਾਂ ਬੰਦਾ ਆ ਹੀ ਜਾਂਦਾ ਹੁੰਦਾ ਹੈ। ਇਹ ਐਡੇ ਕੀ ਤਗੜੇ ਨੇ, ਜਿਸ ਵੇਲੇ ਕੋਈ ਜੱਜ ਵਾਕਿਆ ਹੀ ਸਿੱਧਾ ਹੋ ਜਾਏ ਔਰ ਨਿੱਗਰ ਜਿਹਾ ਹੋ ਕੇ ਸਿੱਧਾ ਹੋ ਜਾਏ, ਤਾਂ ਫਿਰ ਇੰਝ ਭੱਜਦੇ ਨੇ ਅੱਡੀਆਂ ਨੂੰ ਥੁੱਕ ਲਾ ਕੇ, ਕਿ ਸਮਝ ਨਹੀਂ ਆਉਂਦੀ ਵੀ ਜਾਣਾ ਕਿੱਧਰ ਹੈ। ਅੱਛਾ ਜੀ, ਸਾਡੇ ਜਿਹੜੇ ਸੈਨੇਟਰ ਹਮਾਇੂੰ ਸਾਹਿਬ ਨੇ, ਚੇਅਰਮੈਨ PTA, ਆਪਣਾ ਭਾ ਹਫੀਜ਼ ਹੈ, ਮੇਜਰ ਜਨਰਲ ਰਿਟਾਇਰਡ ਹਫੀਜ਼ ਰਹਿਮਾਨ, ਉਹਨਾਂ ਤੇ ਸਾਡਾ ਦਿਲ ਹੀ ਬੜਾ ਹੈ, ਉਹਨਾਂ ਦੀ ਖਬਰ ਨਾ ਦਈਏ ਸਾਡਾ ਦਿਨ ਹੀ ਪੂਰਾ ਨਹੀਂ ਹੁੰਦਾ। ਭਾ ਹਫੀਜ਼ ਸਾਹਿਬ ਨੂੰ ਫਸਾ ਲਿਆ। ਭਾ ਹਫੀਜ਼ ਸਾਹਿਬ ਦੱਸਣ ਡਏ ਸਨ ਕਿ ਆ ਜਿਹੜੇ ਸਸਤੇ VPN ਨੇ ਨਾ, ਇਹ ਨਾ ਇਸਤੇਮਾਲ ਕਰਿਆ ਕਰੋ, ਇਹ ਬੜੇ ਖਤਰਨਾਕ ਨੇ। ਅਤੇ ਉਹ ਸੈਨੇਟਰ ਹਮਾਇੂੰ ਸਾਹਿਬ ਨੇ ਅੱਗੋਂ PTA ਦੇ ਚੇਅਰਮੈਨ ਨੂੰ ਪੁੱਛਿਆ ਵੀ VPN ਇਸਤੇਮਾਲ ਕਰਨਾ ਕਾਨੂੰਨੀ ਹੈ ਕਿ ਗੈਰ ਕਾਨੂੰਨੀ ਹੈ। ਉਹਨਾਂ ਕਿਹਾ ਜੀ VPN ਇਸਤੇਮਾਲ ਕਰਨਾ ਗੈਰ ਕਾਨੂੰਨੀ ਹੈ। ਉਹਨਾਂ ਕਿਹਾ ਟਵਿੱਟਰ ਦੀ ਇਜਾਜ਼ਤ ਨਹੀਂ ਹੈ ਫਿਰ ਮੁਲਕ ਦੇ ਵਿੱਚ। ਉਹਨਾਂ ਕਿਹਾ ਨਹੀਂ ਹੈ। ਉਹਨਾਂ ਕਿਹਾ ਫਿਰ ਇਹਨੂੰ ਵੀ ਇਸਤੇਮਾਲ ਕਰਨਾ ਗੈਰ ਕਾਨੂੰਨੀ ਹੋਇਆ ਅਤੇ VPN ਵੀ ਇਸਤੇਮਾਲ ਕਰਨਾ ਗੈਰ ਕਾਨੂੰਨੀ। ਉਹਨਾਂ ਕਿਹਾ ਹਾਂਜੀ। ਉਹਨਾਂ ਕਿਹਾ ਸ਼ਹਬਾਜ਼ ਸ਼ਰੀਫ ਕਿਉਂ ਕਰਦਾ, ਗੈਰ ਕਾਨੂੰਨੀ ਕੰਮ ਕਰਦਾ, ਇਹਦੇ ਖਿਲਾਫ ਪਰਚਾ ਜਮ੍ਹਾਂ ਕਰਾਓ। ਉਸ ਤੋਂ ਬਾਅਦ ਪਤਾ ਲੱਗਾ ਹੈ ਜਨਾਬ ਕਿ ਭਾ ਹਫੀਜ਼ ਜਿਹੜਾ ਹੈ ਨਾ, ਉਹ ਕਦੀ ਇੱਧਰ ਵੇਖਦਾ ਸੀ, ਕਦੀ ਇੱਧਰ ਵੇਖਦਾ ਸੀ, ਕਦੀ ਠਾਂ। ਭਾ ਹਫੀਜ਼ ਨੂੰ ਸਮਝ ਨਹੀਂ ਸੀ ਆਉਂਦੀ ਵੀ ਜਾਵਾਂ ਤਾਂ ਜਾਵਾਂ ਕਿਹੜੇ ਪਾਸੇ। ਭਾ ਹਫੀਜ਼ ਬਹੁਤ ਬੁਰੀ ਤਰ੍ਹਾਂ ਉੱਥੇ ਜਿਹੜਾ ਜਨਾਬ ਫਸ ਗਿਆ ਅਤੇ ਇਹਨਾਂ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਫਸਾਇਆ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਦਿੰਦੇ ਵੀ ਸੁਪਰੀਮ ਕੋਰਟ ਦੇ ਲੱਖਾਂ ਰੁਪਈਏ ਦੇ ਕੰਪਿਊਟਰ ਚੋਰੀ ਹੋ ਗਏ ਨੇ, ਔਰ ਕੰਪਿਊਟਰ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਦੇ ਸ਼ਾਇਦ ਸੈਕਟਰੀ ਨੇ ਚੀਫ ਜਸਟਿਸ ਦੇ, ਉਹਨਾਂ ਦਾ ਡਰਾਈਵਰ ਵੀ ਇਨਵੋਲਵ ਹੈ। ਇਹ ਹੁਣ ਪਤਾ ਨਹੀਂ ਕਿ ਕੋਈ ਆਪ ਹੀ ਚੋਰੀ ਕਰਾਏ ਨੇ ਜਾਂ ਇਹਦੇ ਵਿੱਚ ਕੋਈ ਰਿਕਾਰਡ ਗਾਇਬ ਕਰਨਾ ਹੈ ਸੁਪਰੀਮ ਕੋਰਟ ਦਾ ਜਾਂ ਕੀ ਰੌਲਾ ਹੈ। ਬਹਰਹਾਲ ਉੱਥੋਂ ਦੇ ਜਿਹੜੇ ਨਾ ਉਹ ਚੋਰੀ ਹੋ ਗਏ ਨੇ। ਅੱਛਾ ਜੀ, ਲੈਸਕੋ ਦਾ ਆਪਣਾ SDO, ਹਾਂਜੀ ਆਪਣਾ ਮਾਸ਼ਾਅੱਲਾ SDO ਜਿਹੜਾ ਲੈਸਕੋ ਦਾ ਨਾ, ਉਹ ਬਿਜਲੀ ਚੋਰੀ ਕਰਦਾ ਫੜਿਆ ਗਿਆ ਹੈ, ਔਰ ਹੋਰ ਵੀ ਕਈ ਫੜੇ ਗਏ ਨੇ ਵਾਪਡਾ ਵਾਲੇ, ਉਹਨਾਂ ਦੇ ਉੱਤੇ ਉਹਨਾਂ ਪਰਚੇ ਸ਼ਰਚੇ ਦਵਾਏ ਨੇ। ਵੇਖਦੇ ਹੁਣ ਅੱਗੋਂ ਕੀ ਹੁੰਦਾ। ਅੱਛਾ ਜੀ, ਤਲਾਲ ਚੌਧਰੀ ਸਾਹਿਬ ਕਿਹਾ ਵੀ ਜੇ ਮਹਿਮਾਨ ਬਣ ਕੇ ਆਉਣਗੇ ਤੇ ਗੰਡਾਪੁਰ ਸਾਹਿਬ ਤੇ ਉਹਨਾਂ ਦਾ ਇਸਤਕਬਾਲ ਕਰਨਗੇ, ਨਹੀਂ ਆਉਣਗੇ ਤੇ ਮੁੱਛਾਂ ਲਾ ਕੇ ਕਿਤੇ ਹੋਰ ਲਾ ਦੇਵਾਂਗੇ। ਲਓ ਜੀ, ਇਹ ਨਾਈਆਂ ਦਾ ਕੰਮ ਤਲਾਲ ਸਾਹਿਬ ਨੇ ਸ਼ੁਰੂ ਕੀਤਾ ਹੈ, ਮੈਨੂੰ ਨਹੀਂ ਪਤਾ ਲੱਗਾ। ਮੁਬਾਰਕ ਹੋਵੇ ਭਾਈ ਜੀ, ਬੜੀ ਇਹ ਪਤਾ ਹੀ ਨਹੀਂ ਸੀ ਵੀ ਜਨਾਬ ਨੇ ਵੀ ਦੁਕਾਨ ਬਣਾ ਲਈ ਹੈ। ਹੁਣ ਲੋਕਾਂ ਦੀ ਸ਼ੇਵ ਸ਼ੂਵ ਵੀ ਕਰਦੇ ਹੋ, ਮੁੱਛਾਂ ਇੱਧਰੋਂ ਲਾ ਕੇ ਉੱਧਰੋਂ ਲਾਉਂਦੇ, ਉੱਧਰੋਂ ਦੀਆਂ ਲਾ ਕੇ ਉੱਧਰ ਲਾਉਂਦੇ ਹੋ। ਚੰਗਾ ਕੰਮ ਹੈ ਵੈਸੇ ਮੇਰਾ ਮਤਲਬ ਹੈ ਕਿ ਚੰਗਾ ਜੱਚਦੇ ਵੀ ਹੋਵੋਗੇ ਮਾਸ਼ਾਅੱਲਾ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ, ਰੱਬ ਰੱਖਾ।